ਰੀਸੈਂਟਲੀ ਇੱਕ ਬਿਆਨ ਵੀ ਆ ਗਿਆ ਹੈ ਜਿਹੜਾ ਇੰਡੀਆ ਦਾ ਜਿਹੜਾ ਫਜ਼ਾਈਆ ਹੈਗਾ ਉਹਨਾਂ ਦੇ ਵੱਡੇ ਸਰਕਾਰ ਦਾ ਬਿਆਨ ਆਇਆ ਜੀ ਕਿ ਅਸੀਂ ਜਿਹੜਾ ਹੈ ਨਾ ਸਾਡੇ ਜਿਹੜਾ ਨਾ ਉਹਨਾਂ ਨੇ 6 ਰਾਫੇਲ ਡੇਗੇ ਨੇ। ਕਿਹੜਾ ਨਸ਼ਾ ਕਰਦੇ ਆ ਯਾਰ, ਕਿਹੜੀਆਂ ਬੋਤਲਾਂ ਖਿੱਚਦੇ ਆ ਤੇ ਸਵੇਰ ਉੱਠ ਕੇ ਉਲੂਲ ਜਲੂਲ ਬੋਲਣ ਲੱਗ ਪੈਂਦੇ ਆ ਹੈ। ਹੁਣ ਲਿੱਤਰ ਪੋਲਾ ਤਾਂ ਇਧਰੋਂ ਹੁੰਦਾ ਰਹਿਣਾ ਹੈ। ਵੈਸੇ ਜਦੋਂ ਤੱਕ ਤੁਹਾਨੂੰ ਅਕਲ ਨਹੀਂ ਨਾ ਆਣੀ ਉਦੋਂ ਤੱਕ ਮੈਂ ਇਧਰ ਛਮਕਾਂ ਪੈਂਦੀਆਂ ਰਹਿਣਗੀਆਂ। ਉਹ ਗਾਣਾ ਸੁਣਿਆ ਤੁਹਾਡੀ ਕਿਸੇ ਸਿੰਗਰ ਨੇ ਗਾਇਆ ਹੋਇਆ ਪੁਰਾਣੀ, ਮੇਰੀ ਫੇਵਰਟ ਹੈ ਵੈਸੇ। ਨੰਗੇ ਪਿੰਡੇ ਮੇਰੇ ਛਮਕਾਂ ਪਈਆਂ ਤੇਰੇ ਇੱਕ ਵੀ ਪਵੇ ਤੇ ਤੂੰ ਜਾਣ। ਜਦੋਂ ਤੇਰੇ ਇੱਕ ਪੈਣੀ ਹੈ ਨਾ ਤੇਰੀ ਅਕਲ ਟਿਕਾਣੇ ਆ ਜਾਣੀ। ਮੋਦੀ ਨੂੰ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਦਾ ਜਿਹੜਾ ਖੌਫ ਹੈ ਇਹ ਕਿਉਂ ਸਤਾ ਰਿਹਾ ਹੈ? ਭਾਰਤ ਦੇ ਜਿਹੜਾ ਨਾ ਉਹ ਪਾਵਰ ਸਰਕਲਸ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਮਚ ਚੁੱਕੀ ਹੈ ਔਰ ਦਿੱਲੀ ਦੇ ਰਾਜਨੀਤੀ ਦੇ ਜਿਹੜੇ ਐਵਾਨ ਨੇ ਉਹਨਾਂ 'ਚ ਤਾਂ ਖਾਮੋਸ਼ੀ ਹੈ, ਲੇਕਿਨ ਖੁਫੀਆ ਜਿਹੜੀਆਂ ਰਿਪੋਰਟਾਂ ਨੇ ਨਾ ਉਹ ਬੜੀਆਂ ਚੀਕਾਂ ਮਾਰਦੀਆਂ ਫਿਰਦੀਆਂ। ਨਰਿੰਦਰ ਮੋਦੀ ਜੋ ਕਿ ਖੁਦ ਨੂੰ ਖਿੱਤੇ ਦਾ ਇੱਕ ਸ਼ੇਰ ਸਮਝਦਾ ਹੈ, ਲੇਕਿਨ ਜਨਰਲ ਆਸਿਮ ਮੁਨੀਰ ਕੋਲੋਂ ਕਾਂਪੇ ਟਾਂਗਦੀ ਹੈ। बिस्मिल्लाहिर्रहमानिर्रहीम, अस्सलाम वालेकुम नाज़रीन, तुसीं देख रहे हो 360 डिजिटल पंजाबी और मैं हाँ थोड़ी मेज़बान शुमाइला नियाज़। मेरा कैमरामैन जो ना हजे भी झातियां झूतियां मार रहा है कि जी एवरीथिंग परफेक्ट है कि नहीं परफेक्ट। बहरहाल अज का जो विलॉग है वो मैं काफ़ी दिनों तो सोच रही सी कि ये बारे च विलॉग होना चाहिए, लेकिन हुण बनता है वैसे इस बारे च गल करना, क्योंकि गल हुण ढकी छुपी नहीं रह गई। और बल्कि हुण तो रीसेंटली एक बयान भी आ गया है ਜਿਹੜਾ ਇੰਡੀਆ ਦਾ ਜਿਹੜਾ ਫਜ਼ਾਈਆ ਹੈਗਾ ਉਹਨਾਂ ਦੇ ਵੱਡੇ ਸਰਕਾਰ ਦਾ ਬਿਆਨ ਆਇਆ ਜੀ ਕਿ ਅਸੀਂ ਜਿਹੜਾ ਹੈ ਨਾ ਸਾਡੇ ਜਿਹੜਾ ਨਾ ਉਹਨਾਂ ਨੇ 6 ਰਾਫੇਲ ਡੇਗੇ ਨੇ। ਪਤਾ ਨਹੀਂ ਕਿਹੜਾ ਨਸ਼ਾ ਕਰਦੇ ਆ ਯਾਰ, ਕਿਹੜੀਆਂ ਬੋਤਲਾਂ ਖਿੱਚਦੇ ਆ ਤੇ ਸਵੇਰ ਉੱਠ ਕੇ ਉਲੂਲ ਜਲੂਲ ਬੋਲਣ ਲੱਗ ਪੈਂਦੇ ਆ ਹੈ। ਹੁਣ ਲਿੱਤਰ ਪੋਲਾ ਤਾਂ ਇਧਰੋਂ ਹੁੰਦਾ ਰਹਿਣਾ ਹੈ। ਵੈਸੇ ਜਦੋਂ ਤੱਕ ਤੁਹਾਨੂੰ ਅਕਲ ਨਹੀਂ ਨਾ ਆਣੀ ਉਦੋਂ ਤੱਕ ਮੈਂ ਇਧਰ ਛਮਕਾਂ ਪੈਂਦੀਆਂ ਰਹਿਣਗੀਆਂ। ਉਹ ਗਾਣਾ ਸੁਣਿਆ ਤੁਹਾਡੀ ਕਿਸੇ ਸਿੰਗਰ ਨੇ ਗਾਇਆ ਹੋਇਆ ਪੁਰਾਣੀ, ਮੇਰੀ ਫੇਵਰਟ ਹੈ ਵੈਸੇ। ਨੰਗੇ ਪਿੰਡੇ ਮੇਰੇ ਛਮਕਾਂ ਪਈਆਂ ਤੇਰੇ ਇੱਕ ਵੀ ਪਵੇ ਤੇ ਤੂੰ ਜਾਣੇ। ਜਦੋਂ ਤੇਰੇ ਇੱਕ ਪੈਣੀ ਹੈ ਨਾ ਤੇਰੀ ਅਕਲ ਟਿਕਾਣੇ ਆ ਜਾਣੀ। ਬਹਰਹਾਲ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ। ਵਲੌਗ ਹੈਗਾ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਦੇ ਹਵਾਲੇ ਨਾਲ ਕਿ ਮੋਦੀ ਨੂੰ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਦਾ ਜਿਹੜਾ ਖੌਫ ਹੈ ਇਹ ਕਿਉਂ ਸਤਾ ਰਿਹਾ ਹੈ ਇੰਨਾ। ਜਨਰਲ ਆਸਿਮ ਮੁਨੀਰ ਦੇ ਅਫਵਾਜ ਪਾਕਿਸਤਾਨ ਦੇ ਸਿਪਾਹ ਸਲਾਰ ਬਣਨ ਤੋਂ ਬਾਅਦ ਭਾਰਤ ਦੇ ਜਿਹੜਾ ਨਾ ਉਹ ਪਾਵਰ ਸਰਕਲਸ ਦੇ ਵਿੱਚ ਕਾਫੀ ਜ਼ਿਆਦਾ ਹਲਚਲ ਮਚ ਚੁੱਕੀ ਹੈ ਔਰ ਦਿੱਲੀ ਦੇ ਰਾਜਨੀਤੀ ਦੇ ਜਿਹੜੇ ਐਵਾਨ ਨੇ ਉਹਨਾਂ 'ਚ ਤਾਂ ਖਾਮੋਸ਼ੀ ਹੈ, ਲੇਕਿਨ ਖੁਫੀਆ ਜਿਹੜੀਆਂ ਰਿਪੋਰਟਾਂ ਨੇ ਨਾ ਉਹ ਬੜੀਆਂ ਚੀਕਾਂ ਮਾਰਦੀਆਂ ਫਿਰਦੀਆਂ ਨੇ। ਨਰਿੰਦਰ ਮੋਦੀ ਜੋ ਕਿ ਖੁਦ ਨੂੰ ਖਿੱਤੇ ਦਾ ਇੱਕ ਸ਼ੇਰ ਸਮਝਦਾ ਹੈ, ਲੇਕਿਨ ਜਨਰਲ ਆਸਿਮ ਮੁਨੀਰ ਕੋਲੋਂ ਕਾਂਪੇ ਟਾਂਗਦੀ ਹੈ, ਮੇਰੀ ਲੱਤਾਂ ਕੰਬਦੀਆਂ ਨੇ। ਨਾਜ਼ਰੀਨ ਇਹਦੇ ਪਿੱਛੇ ਕੀ ਵਜ੍ਹਾ ਹੈ ਇਸੇ ਬਾਰੇ 'ਚ ਜਾਣਾਂਗੇ ਕਿ ਇਹ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਕੋਲੋਂ ਕਿਉਂ ਇੰਨੇ ਜ਼ਿਆਦਾ ਖੌਫਜ਼ਦਾ ਨੇ। ਅੱਛਾ, ਵਜ੍ਹਾ ਜਿਹਦੇ ਵਿੱਚ ਭਾਰਤ ਜਿਹੜਾ ਨਾ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਤੋਂ ਬਹੁਤ ਖੌਫਜ਼ਦਾ ਹੈ। ਉਹਨਾਂ ਦੀ ਸਖਤ ਗੀਰ ਜਿਹੜੇ ਉਹਨਾਂ ਦੇ ਮੌਕਫ ਨੇ ISI ਤੇ MI ਦੇ ਵਿੱਚ ਜਿਹੜੀਆਂ ਉਹਨਾਂ ਦੀ ਖਿਦਮਾਤ ਨੇ, ਪਾਕ ਭਾਰਤ ਤਾਲੁਕਾਤ ਤੇ ਉਹਨਾਂ ਦੀ ਇੱਕ ਜਿਹੜੀ ਹਿਕਮਤ ਅਮਲੀ ਹੈ, ਮੋਦੀ ਹਕੂਮਤ ਦੀ ਨਾਕਾਮੀਆਂ, पुलवामा, बालाकोट, खालिस्तान तहरीक का फैलाव और भारत की दाखिली दी तहरीकां ने, यानी कि किसान तहरीक होगी, खालिस्तान तहरीक होगी, कश्मीर और पाकिस्तान की सिफारती जी कामयाबियां ने ते नाल दी नाल जनरल आसिम मुनीर का मिलिटरी सफारती तवाज़ुन, भारत की आलमी तनहाई। जदों भी भारती थिंक टैंक्स या दिफाई इदारे या मीडिया जनरल आसिम मुनीर का नां लेंदे है तो उन्होंने विच ना एक बड़ी नुमाया बेचैनी नज़र आती है। ये दबाव जड़ा है महज एक फौजी जनरल की ताकत का करके नहीं है, बल्कि एक ऐसे सिपा सलार दे करके है जिन्हां दी जहानत, हिकमत अमली ते खामोश किस्म के वार जड़े ने वो करते हैं ना, उन्हां दियां रातां दियां नींदां उड्डियां रहिंदियां ने। जनरल आसिम मुनीर कोई रवायती फौजी कमांडर नहीं हैगा, वो एक स्ट्रैटेजिक माइंड वाला बंदा है जिन्हें ना सिर्फ पाकिस्तान की दिफाई पॉलिसी नूं एक नई जहत दी है, बल्कि दुश्मन नूं हर महाज से सोचण ते मजबूर करता। उन्होंने आख्या भी जी कोई नवा ही बंदा आ गया। जनाब जदों 2022 विच जनरल आसिम मुनीर ने पाक फौज की कमान संभाली तो भारत दे विच इस खबर नूं एक आम कवरेज तो ज़्यादा तवज्जो मिली। क्यों? क्योंकि ना सिर्फ DG ISI और MI यानी मिलिट्री इंटैलीजेंस के सरबराह रह चुके हैं, बल्कि एक ऐसे खामोश किस्म के ऑपरेटर के तौर पर जाने जाते हैं कि जिन्होंने मैदान जंग के ज़्यादा
ਦੁਸ਼ਮਣ ਨੂੰ ਜ਼ੇਨੀ ਮਹਾਜ਼ ਤੇ ਸ਼ਿਕਸਤ ਦਿੱਤੀ। ਭਾਰਤੀ ਦਿਫਾਈ ਤਜਜ਼ੀਆਕਾਰ ਉਹਨਾਂ ਨੂੰ ਪਤਾ ਕੀ ਕਹਿੰਦੇ ਨੇ, ਦੱਸਦੇ ਆ, ਛੋਰੀ ਥੱਲੇ ਸਾਹ ਵੀ ਲਓ। ਭਾਰਤੀ ਦਿਫਾਈ ਤਜਜ਼ੀਆਕਾਰ ਉਹਨਾਂ ਨੂੰ ਦ ਇਨਵਿਜ਼ੀਬਲ ਜਨਰਲ ਕਹਿੰਦੇ। ਉਹ ਜਾਣਦੇ ਨੇ ਕਿ ਜਨਰਲ ਆਸਿਮ ਮੁਨੀਰ ਦਾ ਜਿਹੜਾ ਵਾਰ ਹੈ ਨਾ, ਯਾਨੀ ਜਿਹੜੀ ਉਹ ਸੱਟ ਹੈ, ਉਹ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਉਹ ਸੱਟ ਵੱਜ ਕੇ ਆਪਣਾ ਕੰਮ ਕਰਕੇ ਤਮਾਮ ਹੋ ਚੁੱਕੀ ਹੁੰਦੀ ਹੈ। ਜਨਰਲ ਆਸਿਮ ਮੁਨੀਰ ਦੀ ਸ਼ੌਹਰਤ ਸਿਰਫ ਅਸਕਰੀ ਸਲਾਹੀਤਾਂ ਤੱਕ ਜਿਹੜਾ ਨਾ ਮਹਿਦੂਦ ਨਹੀਂ ਹੈਗੀ। ਉਹਨਾਂ ਦੀ ਸ਼ਖਸੀਅਤ ਦਾ ਸਭ ਤੋਂ ਵੱਡਾ ਅਸਰ ਪਹਿਲੂ ਜਿਹੜਾ ਹੈ ਨਾ, ਉਹਨਾਂ ਦੀ ਖਾਮੋਸ਼ੀ ਹੈ। ਉਹ ਬਹੁਤ ਹੀ ਘੱਟ ਬੋਲਦੇ ਨੇ ਤੇ ਲੇਕਿਨ ਜਦੋਂ ਬੋਲਦੇ ਆ ਤੇ ਬਹੁਤ ਫਿਰ ਕੋੜਾ ਬੋਲਦੇ ਆ ਤੇ ਸਾਰਿਆਂ ਨੂੰ ਆਪਣੀ ਜਿਹੜੀ ਔਕਾਤ ਹੈ ਤੇ ਜਗ੍ਹਾ ਯਾਦ ਆ ਜਾਂਦੀ ਹੈ। ਔਰ ਦੁਸ਼ਮਣ ਇਸ ਚੀਜ਼ ਨੂੰ ਜਾਣਦਾ ਹੈ ਕਿ ਉਹ ਇੱਕ ਐਸਾ ਸ਼ਖਸ ਹੈ ਜਿਹੜਾ ਪਹਿਲੇ ਮੁਸ਼ਾਹਿਦਾ ਕਰਦਾ ਹੈ, ਤਜਜ਼ੀਆ, ਔਰ ਆਖਰ ਵਿੱਚ ਐਸਾ ਵਾਰ ਕਰਦਾ ਹੈ ਜਿਸ ਤੋਂ ਬਾਅਦ ਫਿਰ ਬੰਦਾ ਪਿੱਛੇ ਮੁੜ ਕੇ ਨਹੀਂ ਦੇਖ ਸਕਦਾ। ਤੇ ਇਹ ਜਿਹੜਾ ਖੌਫ ਹੈ ਇਹ ਉਹਨਾਂ ਤੇ ਤਾਰੀ ਰਹਿਣਾ ਚਾਹੀਦਾ ਹੈ। ਇਹ ਤਾਂ ਹਜੇ ਫੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਦੇ ਬਾਰੇ 'ਚ ਉਹਨਾਂ ਨਹੀਂ ਜਾਣਦੇ ਜਿੰਨਾ ਕਿ ਇਹਨਾਂ ਨੂੰ ਜਾਣਨਾ ਚਾਹੀਦਾ ਹੈ। ਮੇਰੇ ਖਿਆਲ 'ਚ ਤੇ ਜਿੰਨਾ ਜਾਣਦੇ ਹੈ ਇਹਨਾਂ ਦੇ ਸਾਹ ਇਹਨੇ 'ਚ ਹੀ ਬੰਦ ਹੋ ਜਾਣਗੇ। ਬਾਕੀ ਫਿਰ ਉਹੀ ਗੱਲ ਕਿ ਅਗਰ ਤਾਂ ਜਿਸ ਤਰ੍ਹਾਂ ਕਿ ਤੁਹਾਨੂੰ ਸਟਾਰ ਦੇ ਵਿੱਚ ਹੀ ਵਲੌਗ ਦੇ ਦੱਸਿਆ ਕਿ ਜੀ ਹਜੇ ਤੱਕ ਇੰਡੀਆ ਦੇ ਵਿੱਚ ਆਪਰੇਸ਼ਨ ਸਿੰਦੂਰ ਜਾਰੀ ਹੈ। ਉਹੀ ਗੱਲ ਕਿ ਪਤਾ ਨਹੀਂ ਕਿੰਨਾ ਇਹ ਬੋਰਾ ਜਾਂ ਕਿੰਨਾ ਇਹ ਸਟਾਕ ਸਟਾਈ ਫਿਰਦੇ ਹੈ। ਸਿੰਦੂਰ ਦਾ ਜਿਹੜਾ ਮੁੱਕਣ ਦਾ ਨਾਂ ਨਹੀਂ ਲੈ ਰਿਹਾ, ਠੀਕ ਹੈ। ਅੱਛਾ, ਪਾਕਿਸਤਾਨ ਨੇ ਹਮੇਸ਼ਾ ਇੱਕ ਜਿਹੜੀ ਸਾਡੀ ਸਟ੍ਰੈਟਜੀ ਹੈ, ਯਾਨੀ ਤਹਮੁਲ ਨਾਲ, ਤਰੀਕੇ ਨਾਲ ਮੁਜ਼ਾਹਰਾ ਕਰਨਾ, ਬਿਲਕੁਲ ਜਜ਼ਬਾਤੀ ਨਹੀਂ ਹੋ ਜਾਣਾ। ਜਿੱਦਾਂ ਸਾਡੀ ਕੌਮ ਜਜ਼ਬਾਤੀ ਹੈ ਉਹ ਵੀ ਜਜ਼ਬਾਤੀ ਨਹੀਂ ਹੁੰਦੇ। ਬੜਾ ਇੱਕ ਮੁਸਤਨਦ ਕਿਸਮ ਦਾ, ਬੜਾ ਜਾਵੇਂ ਕਿਸਮ ਦਾ ਜਿਹੜਾ ਜਵਾਬ ਹੈ ਨਾ ਉਹ ਇੰਡੀਆ ਨੂੰ ਦਿੱਤਾ ਗਿਆ। ਇਹ ਜਿਹੜੀ ਇਹਨਾਂ ਨੇ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਉਹ ਫਿਰ ਤੁਸੀਂ ਮੇਰੀ ਵੀਡੀਓ ਵੇਖ ਲਈ ਹੋਣੀ ਹੈ। ਤੇ ਜਿਹੜਾ ਫਿਰ ਅਸੀਂ ਇਹਨਾਂ ਨੇ ਜਿਹੜੀ ਆਪਣੀ ਸ਼ਿਵਾਨਗੀ ਭੇਜੀ ਸੀ ਨਾ, ਫਿਰ ਉਹਦੀ ਸੁਹਾਗਰਾ ਦੀ ਰਿਪੋਰਟ ਮਿਲ ਗਈ ਸੀ ਇਹਨਾਂ ਨੂੰ, ਠੀਕ ਹੈ। ਤੇ ਬਹਰਹਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਤੋਂ ਇੰਡੀਆ ਨੂੰ ਬਾਜ਼ ਰਹਿਣਾ ਚਾਹੀਦਾ ਹੈ। ਆਏ ਰੋਜ਼ ਇਸ ਤਰ੍ਹਾਂ ਦੇ ਬਿਆਨਾਤ ਦੇਣਾ ਔਰ ਖਾਸ ਕਰਕੇ ਜਨਰਲ ਆਸਿਮ ਮੁਨੀਰ ਦੇ ਉੱਤੇ ਬੜੀ ਗਹਿਰੀ ਨਜ਼ਰ ਰੱਖਣਾ ਇਹਨਾਂ ਦਾ ਬਣਦਾ ਵੀ ਹੈ, ਕਿਉਂਕਿ ਖਿੱਤੇ ਦੇ ਵਿੱਚ ਇੱਕ ਨਵੀਂ ਜਿਹੜੀ ਡਿਪਲੋਮੇਸੀ ਹੈ ਨਾ ਉਹ ਚੱਲਦੀ ਹੈ। ਔਰ ਹੁਣ ਤਾਂ ਖੈਰ ਮੋਦੀ ਜਿਹੜਾ ਨਾ ਉਹ ਚਾਈਨਾ ਵੀ ਜਾ ਰਿਹਾ ਹੈ। ਹੁਣ ਚਾਈਨਾ ਜਿਹੜਾ ਨਾ ਉਹ ਵਿਜ਼ਿਟ ਕਾਫੀ ਅਰਸੇ ਤੋਂ ਬਾਅਦ ਹੈ। ਚਾਈਨਾ ਦੇ ਵਿੱਚ ਕੀ ਹੋਏਗਾ ਔਰ ਕੀ ਸਿਸਟਮ ਇਹ ਕਰਨ ਜਾ ਰਿਹਾ ਹੈ ਔਰ ਕਿਸ ਵਜ੍ਹਾ ਤੋਂ ਇਹ ਚਾਈਨਾ ਜਾ ਰਿਹਾ ਹੈ, ਇਹਦੇ ਬਾਰੇ 'ਚ ਵੀ ਗੱਲ ਕਰਾਂਗੇ, ਲੇਕਿਨ ਕਿਸੇ ਹੋਰ ਵਲੌਗ ਦੇ ਵਿੱਚ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਤੁਹਾਡਾ ਮੁਲਾਕਾਤ ਹੋਏਗੀ ਹੁਣ ਅਗਲੇ ਵਲੌਗ ਦੇ ਵਿੱਚ। ਉਦੋਂ ਲਈ ਅੱਲਾ ਨੇ ਕਿਰਪਾਨ।